ਅੱਧੇ ਘੰਟੇ 'ਚ ਤਾਂ ਪੁਲਿਸ ਨਹੀਂ ਆਉਂਦੀ, ਤੁਹਾਡੇ ਤੇ ਅੱਧੇ ਘੰਟੇ 'ਚ ਪਰਚਾ ਦਰਜ ਹੋ ਜੀ। ਉਹ ਤਾਂ ਹੈਰਾਨਗੀ ਵਾਲੀ ਗੱਲ ਹੈ ਜੀ, ਇਸੇ ਕਰਕੇ ਤਾਂ ਇੱਥੇ ਬੈਠੇ ਹੁਣ ਵੀ ਆਹ ਤੁਸੀਂ ਕੀ ਕਰ ਰਹੇ ਆ। ਸਰਦਾਰ ਬਲਕਾਰ ਸਿੰਘ ਤੇ ਠੀਕ ਹੈ ਜੀ, ਬਲਕਾਰ ਸਿੰਘ ਦੇ ਬੰਦੇ ਆ, ਉਹਨਾਂ ਦੇ ਬਲੋਕ ਪ੍ਰਧਾਨ ਆ ਜਿਹੜੇ ਗੁੰਡਾਗਰਦੀ ਬੰਦੇ ਆ ਤਾਂ ਉਹਨਾਂ ਨੂੰ ਹੱਕ ਹੋ ਜਾਂਦਾ ਅੱਗ ਲਾਉਣ ਦਾ। ਔਰ ਅੱਗ ਲਾ ਕੇ ਉਹ ਟਰੈਕਟਰ ਬੁਝਾ ਰਹੇ ਸੀਗੇ, ਆਪਣੀ ਚੋਰੀ ਛਪਾ ਰਹੇ ਸੀਗੇ। ਪੁਲਿਸ ਉੱਥੇ ਗਈ ਆ, ਪੁਲਿਸ ਵਾਲਿਆਂ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ। ਪੁਲਿਸ ਵਾਲਿਆਂ ਨੂੰ ਅਸੀਂ ਬੇਨਤੀ ਕੀਤੀ ਵੀ ਇਹਨਾਂ ਤੇ ਤੁਸੀਂ ਕਾਰਵਾਈ ਕਰੋ, ਪਰ ਉਹਨਾਂ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਨੂੰ ਉਲਟੇ ਨਾਲ ਲੈ ਕੇ ਆਪਣੇ ਨਾਲ ਲੈ ਇੱਥੇ ਦਰਖਾਸਤ ਦਵਾ ਕੇ ਸਾਡੇ ਤੇ ਪਰਚਾ ਦਰਜ ਕਰਤਾ। ਜਿਹੜੀ ਸਾਡੀ ਦਰਖਾਸਤ ਉਸੇ ਟਾਈਮ ਦੀ ਆ, ਉਹ ਤੇ ਕੋਈ ਕਾਰਵਾਈ ਨਹੀਂ। ਸਰਪੰਚ ਕਿੱਥੇ? ਸਰਪੰਚ ਤੁਹਾਡੇ ਨਾਲ ਹੋਊਗਾ? ਸਰਪੰਚ ਹੈਗਾ ਆਮ ਆਦਮੀ ਪਾਰਟੀ ਦਾ, ਉਹ ਸਾਡੇ ਨਾਲ ਸਹਿਮਤ ਨਹੀਂ। ਆਮ ਆਦਮੀ ਪਾਰਟੀ ਦਾ ਕੱਲਾ ਸਰਪੰਚ? ਕੱਲਾ ਸਰਪੰਚ ਆ ਜੀ, ਅਸੀਂ ਮੈਂਬਰ 7 ਇੱਕ ਬਸ। ਇਹ ਜਿਹੜੇ ਬਲਾਕ ਪ੍ਰਧਾਨ ਆ ਸਾਡੇ, ਉਹਨਾਂ ਦਾ ਔਰ ਐਮਐਲਏ ਸਾਹਿਬ ਨੇ ਇੱਥੇ ਕਰਕੇ ਤੇ ਸਾਡੇ ਤੇ ਕਰਾਤਾ ਅੱਧੇ ਘੰਟੇ 'ਚ। ਐਮਐਲਏ ਬਲਕਾਰ ਸਿੰਘ, ਸਰਦਾਰ ਬਲਕਾਰ ਸਿੰਘ ਨੇ ਇੱਥੋਂ? ਹਾਂਜੀ। ਤੇ ਕੋਈ ਇਹਨਾਂ ਦੇ ਬੰਦੇ ਆਪ ਹੀ ਵੇਚਦੇ, ਆਪ ਹੀ ਸਾਰਾ ਕੁਝ ਕਰਦੇ ਆ। ਠੀਕ ਹੈ ਜੀ। ਪਿੰਡ ਦੇ ਜਿਹੜੇ ਉਹਨਾਂ ਦੇ ਲਾਗੇ ਦੇ ਬਲਾਕ ਪ੍ਰਧਾਨ ਬਣਾਏ ਆ, ਉਹਨਾਂ ਦਾ ਸ਼ਰੇਆਮ ਧੱਕਾ ਲੋਕਾਂ ਦੇ ਨਾਲ। ਤੇ ਪੁਲਿਸ ਦਾ ਵਤੀਰਾ ਕਿਹੋ ਜਿਹਾ? ਪੁਲਿਸ ਕਹਿੰਦੀ ਆ ਸਾਡੇ ਤੇ ਦਬਾਅ ਆ ਜੀ, ਸ਼ਰੇਆਮ ਮੰਨਦੇ ਆ ਜੀ। ਉਹ ਕਹਿੰਦੇ ਸਾਡੇ ਤੇ ਦਬਾਅ ਆ, ਅਸੀਂ ਉਹਨਾਂ ਦਾ ਪੱਖ ਪੂਰਨਾ ਆ, ਉਹਨਾਂ ਦੇ ਦਬਾਅ ਥੱਲੇ ਸਾਰਾ ਕੁਝ ਕਰਦੇ। ਇਹ ਜਿੱਦਾਂ ਕਹ ਲਓ ਜੀ, ਆਪਾਂ 84 ਵਾਲਾ ਜਿਹੜਾ ਗੇਟ ਸੀ, ਮੈਂ ਤਾਂ ਦੇਖਿਆ ਨਾ, ਉਦੋਂ ਵੀ ਇਸ ਤਰ੍ਹਾਂ ਹੁੰਦੀ ਸੀਗੀ ਵੀ ਬੰਦੇ ਮੁੰਡੇ ਨੂੰ ਉਹਦੇ ਗੋਲੀਆਂ ਮਾਰ ਦਿੰਦੇ ਸੀ, ਐਨਕਾਊਂਟਰ ਕਰ ਦਿੰਦੇ ਸੀ। ਉਹੋ ਹੀ ਹੁਣ ਆਹੀ ਸਮਾਂ ਉਹੀ ਦੇਖਣ ਨੂੰ ਮਿਲ ਰਿਹਾ ਆ। ਸਾਰੇ ਧੱਕਾਸ਼ਾਹੀ ਆ, ਲੋਕੀ ਆਪਣੇ ਘਰਾਂ 'ਚ ਬੈਠੇ ਡਰਦੇ, ਆਵਾਜ਼ ਨਹੀਂ ਉਠਾਉਂਦੇ। ਨਸ਼ੇ ਦਾ ਪੂਰਾ ਜ਼ੋਰ ਆ ਜੀ, ਵੇਚਣ ਆਪ ਹੀ ਵਿਕਾਉਂਦੇ ਆ ਤਾਂ ਆਪ ਹੀ ਫੜਦੇ ਆ ਜੀ। ਤੇ ਆਮ ਆਦਮੀ ਦਾ ਸਰਪੰਚ ਹੋਵੇ ਤੇ ਨਸ਼ਾ ਫੇਰ ਵੀ ਵਿਕਦਾ ਜੀ, ਪੂਰਾ ਸ਼ਰੇਆਮ ਵਿਕਦਾ ਆ। ਔਰ ਜਿਹੜੇ ਵੇਚਣ ਵਾਲੇ ਉਹ ਥਾਣੇ 2 ਟਾਈਮ ਆਉਂਦੇ ਆ। ਅੱਛਾ ਜੀ। ਹਾਂਜੀ, ਵੇਚ ਕੇ ਉੱਥੇ ਥਾਣੇ ਆ ਜਾਂਦੇ ਆ। ਵੱਡੀ ਗੱਲ ਕਹਿ ਰਹੇ ਹੋ ਤੁਸੀਂ? ਮੈਂ ਕਹਿ ਰਿਹਾ ਜੀ, ਮੈਂ ਤੁਹਾਨੂੰ ਦੱਸ ਦਿੰਦਾ, ਸਾਡੇ ਪਿੰਡ ਜਿਹੜੇ ਨਸ਼ਾ ਵੇਚਦੇ ਆ ਇੱਥੇ ਵੀ ਆਉਂਦੇ ਆ। ਉਹ ਕਹਿੰਦੇ ਥਾਣੇ ਨਫਰੀ ਐਨੀ ਦੀ ਨਫਰੀ ਅਸੀਂ ਦੇਣੀ ਆ। ਨਫਰੀ ਕੋ ਬਲਕਾਰ ਸਿੰਘ ਨੂੰ, ਸਰਕਾਰ ਦਾ ਨੁਮਾਇੰਦਾ ਵਾ। ਆਪ ਪੁਲਿਸ 'ਚ ਰਹੇ ਨੇ ਨਾਲੇ? ਅਸੀਂ ਰਹੇ ਆ ਜੀ, ਰਹੇ ਆ ਤਾਂ ਗੁੰਡਾਗਰਦੀ ਪੂਰੀ ਕਰਦਾ ਜੀ। ਉਹ ਕੀ ਨਾਮ, ਮਨੀਸ਼ ਸਸੋਦੀਆ ਜੀ, ਜੈਨ ਸਾਹਿਬ, ਜਿਹਨਾਂ ਦਿੱਲੀ ਦੇ ਜ਼ਿਲ੍ਹਾ ਕੱਟੀਆਂ, ਦਿੱਲੀ ਜਨਤਾ ਨੂੰ ਲੁੱਟਿਆ, ਉੱਥੇ ਜਨਤਾ ਨੇ ਭਜਾਇਆ, ਹੁਣ ਪੰਜਾਬ 'ਚ ਆ ਕੇ ਬਹਿ ਗਏ। ਹੁਣ ਸਾਡੇ ਪੰਜਾਬ ਨੂੰ ਲੁੱਟਣ ਆ ਗਏ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਹੋ ਤੁਸੀਂ, ਜਿੱਥੇ ਇਹ ਕਿਹਾ ਜਾਂਦਾ ਹੈ ਕਿ ਪੰਚਾਇਤ ਜਿਹੜੀ ਕਿ ਲੋਕਤੰਤਰ ਦੀ ਸਭ ਤੋਂ ਛੋਟੀ ਇਕਾਈ ਹੁੰਦੀ ਹੈ, ਉਸ ਦੇ ਕੋਲ ਆਪਣੇ ਆਪ 'ਚ ਬਹੁਤ ਸਾਰੇ ਹੱਕ ਨੇ। ਤੇ ਪੰਜਾਬ ਦੇ ਸੱਭਿਆਚਾਰ 'ਚ ਇਹ ਗੱਲ ਹੈ ਕਿ ਪੰਚਾਇਤ ਦੇ ਵਿੱਚ ਬਹੁਤ ਸਾਰੇ ਰੌਲੇ ਨਿਬੇੜ ਲਏ ਜਾਂਦੇ ਨੇ। ਕਈ ਵਾਰ ਕਤਲਾਂ ਤੱਕ ਦੇ ਰੌਲੇ ਪੰਚਾਇਤਾਂ ਦੇ ਵਿੱਚ ਹੀ ਨਿਬੜ ਜਾਂਦੇ ਨੇ। ਪਰ ਕੀ ਸੋਚੋਗੇ ਤੁਸੀਂ ਜਦੋਂ ਇਹ ਕਿਹਾ ਜਾਵੇ ਕਿ ਇੱਕ ਦਰਖਤਾਂ ਦਾ ਰੌਲਾ ਥਾਣੇ ਪਹੁੰਚ ਜਾਵੇ ਤੇ ਥਾਣੇ ਕੱਲਾ ਪਹੁੰਚੇ ਨਾ, ਪਰਚੇ ਹੋ ਜਾਣ? ਉਹ ਸਾਰੀ ਗੱਲਬਾਤ ਕਰਾਂਗੇ। ਸਾਡੇ ਨਾਲ ਭਾਈ ਸਾਹਿਬ ਮੌਜੂਦ ਨੇ, ਉਹਨਾਂ ਦੇ ਪਿੰਡ ਦੇ ਵਿੱਚ ਕੀ ਕੁਝ ਵਾਪਰਿਆ, ਕਿਉਂ ਉਹਨਾਂ ਨੂੰ ਅੱਜ ਥਾਣੇ ਦੇ ਅੱਗੇ ਧਰਨਾ ਲਾਉਣਾ ਪਿਆ, ਸਾਰੀ ਗੱਲਬਾਤ ਸੁਣਾਂਗੇ। ਸਭ ਤੋਂ ਪਹਿਲਾਂ ਸਰਪੰਚ ਸਾਹਿਬ, ਆਪਣਾ ਨਾਮ, ਆਪਣਾ ਪਿੰਡ ਇਹ ਦੱਸਿਓ, ਕਿੱਥੇ ਤੇ ਘਟਨਾ ਕੀ ਸੀ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਪਿੰਡ ਹਾਲੀ ਚੱਕ ਹੈ ਜੀ, ਇਹ ਥਾਣੇ ਲੰਬੜੇ 'ਚ ਪੈਂਦਾ ਆ। ਨਾਮ ਮੇਰਾ ਮੁੱਤਾ ਸਿੰਘ ਆ, ਮੈਂ ਸਾਬਕਾ ਸਰਪੰਚ ਆ ਤੇ ਮੌਜੂਦਾ ਪੰਚ ਵੀ ਆ। ਠੀਕ ਹੈ ਜੀ। ਇੱਕ ਘਟਨਾ ਦੱਸਿਓ ਕੀ ਹੋਈ ਆ ਜਿਹਦੇ ਕਰਕੇ ਤੁਸੀਂ ਅੱਜ ਇੰਨੀ ਤਪਦੀ ਗਰਮੀ ਦੇ ਵਿੱਚ ਇੱਥੇ ਬੈਠੇ ਹੋ ਆ ਕੇ? ਇਹ ਜੀ 14 ਤਰੀਕ ਦੀ ਗੱਲ ਆ ਜੀ। ਆ ਜਿਹੜਾ ਮਹੀਨਾ ਚੱਲ ਰਿਹਾ ਆ ਜੂਨ ਦਾ, 14 ਤਰੀਕ ਨੂੰ ਜ਼ਿਮੀਂਦਾਰ ਪਿੰਡ ਦਾ ਹੀ ਆ, ਉਹਨੇ ਅੱਗ ਲਾਈ ਸੀਗੀ ਆ, ਜਿਹੜੀ ਮੱਕੀ ਦੀ ਰਹਿੰਦ ਖੂੰਹਦ ਆ ਜੀ। ਤੇ ਅੱਗ ਦੇ ਨਾਲ ਜਿਹੜੇ ਸਾਡੇ 4-5 ਸਾਲ ਦੇ ਬੂਟੇ ਸੀਗੇ, ਅਸੀਂ ਲਾਉਂਦੇ ਰਹਿੰਦੇ ਦਰਖਤ ਵੈਸੇ। ਠੀਕ ਹੈ ਜੀ। ਤੇ ਉਹਨਾਂ ਨੂੰ ਸਾੜ ਦਿੱਤਾ ਗਿਆ। ਕਿਹਨਾਂ ਦੇ ਵੱਲੋਂ ਸਾੜ ਦਿੱਤਾ? ਇਹ ਜੀ ਗੁਰਚਰਨ ਸਿੰਘ son of ਹਰੀ ਸਿੰਘ ਆ, ਪਿੰਡ ਵਾਲੀ ਚੱਕ ਤੋਂ। ਉਹਨਾਂ ਤੋਂ ਕੋਈ ਅਹੁਦਾ ਵੀ ਪਿੰਡ 'ਚ? ਨਹੀਂ, ਕੋਈ ਅਹੁਦਾ ਨਹੀਂ। ਠੀਕ ਹੈ ਜੀ। ਹਾਂਜੀ, ਉਹਨਾਂ ਨੇ ਸਾੜ ਦਿੱਤਾ ਗਿਆ। ਉਸ ਤੋਂ ਅੱਗੇ ਫਿਰ ਗੱਲ ਕੀ ਤੁਰੀ? ਤੁਸੀਂ ਉਹਨਾਂ ਦੇ ਖਿਲਾਫ ਬੋਲਦੇ ਸੀ ਜਾਂ ਕੀ ਗੱਲ ਹੋਈ? ਨਹੀਂ ਜੀ, ਅਸੀਂ ਉਹਨਾਂ ਦੇ ਖਿਲਾਫ ਨਹੀਂ ਬੋਲਦੇ। ਉਹਨਾਂ ਨੇ ਸਾੜ ਤੇ ਚਲੋ ਅਸੀਂ ਵੀਡੀਓ ਬਣਾ ਲਈ ਸੀਗਾ ਵੀ ਚਲੋ ਗਾਹ ਨਾ ਕਰਨਗੇ, ਇਹਨਾਂ ਨੂੰ ਦੱਸਾਂਗੇ ਭਾਈ ਤੁਹਾਡੀ ਗਲਤੀ ਆ। ਠੀਕ ਹੈ। ਪਿੰਡ ਦੇ ਵਿੱਚੋਂ ਕਿਸੇ ਬੰਦੇ ਨੇ 112 ਤੇ ਕਾਲ ਕੀਤੀ। ਠੀਕ ਹੈ। ਜਦੋਂ ਉਹਨੇ ਰਾਤ ਨੂੰ ਫੇਰ ਅੱਗ ਲਾਈ ਦੁਬਾਰਾ, ਉਹਨਾਂ ਨੇ 112 ਤੇ ਅਸੀਂ ਕਾਲ ਕੀਤੀ ਆ। ਔਰ ਰਾਤ ਨੂੰ ਪੁਲਿਸ 8 ਵਜੇ ਪੁਲਿਸ ਗਈ, 8 ਵਜੇ ਉਹਨਾਂ ਨੇ ਫੇਰ ਅੱਗ ਲਾਈ ਆ। ਔਰ ਅੱਗ ਲਾ ਕੇ ਉਹ ਟਰੈਕਟਰ ਬੁਝਾ ਰਹੇ ਸੀਗੇ, ਆਪਣੀ ਚੋਰੀ ਛਪਾ ਰਹੇ ਸੀਗੇ। ਪੁਲਿਸ ਉੱਥੇ ਗਈ ਆ, ਪੁਲਿਸ ਵਾਲਿਆਂ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ। ਉਲਟਾ ਇੱਕ ਲੇਡੀਜ਼ ਨੂੰ ਜਿਨ੍ਹਾਂ ਨੇ ਅੱਗ ਲਾਈ ਸੀ, ਉਹਨਾਂ ਨੂੰ ਅੱਗੇ ਕਰਕੇ ਤੇ ਗਾਲੀ ਗਲੋਚ ਕਰਨਾ ਸ਼ੁਰੂ ਕਰਤਾ। ਪੰਚਾਇਤ ਮੈਂਬਰ 7 ਸਾਰੇ ਪੰਚਾਇਤ ਮੈਂਬਰ ਸਾਰੇ ਇੱਕ ਪਾਸੇ ਬੈਠੇ ਸੀਗੇ, ਉੱਥੇ ਸੀਗੇ ਲਾਗੇ। ਮੈਂ ਵੀ ਉੱਥੇ ਚਲਾ ਗਿਆ ਤੇ ਉਹ ਗਾਲੀ ਗਲੋਚ ਕਰਦੀ ਸੀ। ਪੁਲਿਸ ਵਾਲਿਆਂ ਨੂੰ ਅਸੀਂ ਬੇਨਤੀ ਕੀਤੀ ਵੀ ਇਹਨਾਂ ਤੇ ਤੁਸੀਂ ਕਾਰਵਾਈ ਕਰੋ, ਪਰ ਉਹਨਾਂ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਨੂੰ ਉਲਟੇ ਨਾਲ ਲੈ ਕੇ ਆਪਣੇ ਨਾਲ ਲੈ ਇੱਥੇ ਦਰਖਾਸਤ ਦਵਾ ਕੇ ਸਾਡੇ ਤੇ ਪਰਚਾ ਦਰਜ ਕਰਤਾ। ਜਿਹੜੀ ਸਾਡੀ ਦਰਖਾਸਤ ਉਸੇ ਟਾਈਮ ਦੀ ਆ, ਉਹ ਤੇ ਕੋਈ ਕਾਰਵਾਈ ਨਹੀਂ ਹੋਈ। ਤੁਸੀਂ ਕਿੰਨੇ ਕ ਵਜੇ ਦਰਖਾਸਤ ਦਿੱਤੀ? ਉਹ ਅੱਧੇ ਘੰਟੇ ਜਦੋਂ ਦੀ ਦਰਖਾਸਤਾਂ ਹੋ ਗਈਆਂ। ਉਹਨਾਂ ਦੀ ਵੀ ਤੁਹਾਡੀ ਵੀ? ਹਾਂਜੀ, ਸਾਡੀ ਸੇਮ ਸਮੇਂ ਦੇ ਵਿੱਚ ਤੁਸੀਂ ਦਰਖਾਸਤਾਂ ਦਿੱਤੀਆਂ ਤੇ ਕਾਰਵਾਈ ਤੁਹਾਡੇ ਵਾਲੀ ਤੇ ਹੋਈ ਨਹੀਂ, ਉਹਨਾਂ ਦੀ ਤੇ ਹੋ ਗਈ। ਉਹਨਾਂ ਦੀ ਤੇ ਕੀ ਕਾਰਵਾਈ ਕੀਤੀ ਉਹਨਾਂ ਨੇ? ਉਹਨਾਂ ਸਾਡੇ ਤੇ ਜੀ ਆ ਗਾਲੀ ਗਲੋਚ ਦਾ ਜਿਹੜਾ ਪਰਚਾ ਸੀ ਉਹ ਕਰ ਦਿੱਤਾ ਸਾਡੇ। ਅੱਛਾ ਜੀ। ਹਾਂਜੀ।
ਸਿਰਫ ਰੋਕਣ ਕਰਕੇ। ਔਰ ਸਾਡੀ ਜਿਹੜੀ ਸਰਖਾਸਤ ਸੀਗੀ ਉਹ ਪੰਚਾਇਤ ਮੈਂਬਰਾਂ ਵੱਲੋਂ ਦਿੱਤੀ ਗਈ ਆ, ਸਾਈਨ ਹੋਏ ਆ ਇੱਥੇ ਬਕਾਇਦਾ। ਔਰ ਅਸੀਂ ਦੂਸਰੀ ਗੱਲ ਆ BDPO ਸਾਹਿਬ ਨੂੰ, DDPO ਸਾਹਿਬ ਨੂੰ, ਥਾਣੇ ਦੇ ਵਿੱਚ ਸਾਰੇ DC ਸਾਹਿਬ ਦੇ ਵੀ ਉਹ ਜਿਹੜੀ ਮਤਾ ਪਾ ਕੇ ਦੇ ਕੇ ਆਏ ਆ ਵੀ ਸਾਡੇ ਜਿਹੜਾ ਨੁਕਸਾਨ ਕਰਦੇ ਆ, ਬੂਟੇ ਲਾਉਂਦੇ ਆ, ਪਰ ਉਹ ਵੀ ਹੁਣ 10 ਦਿਨ ਹੋ ਗਏ ਕਿਸੇ ਨੇ ਕਾਰਵਾਈ ਨਹੀਂ ਕੀਤੀ। ਅੱਛਾ, ਤੁਸੀਂ ਇਹ ਜ਼ਰੂਰ ਦੱਸਿਓ 7 ਮੈਂਬਰ ਤੁਸੀਂ ਦੱਸਿਆ ਇੱਕ ਪਾਸੇ ਸੀ, ਤੇ ਸਰਪੰਚ ਕਿੱਥੇ? ਸਰਪੰਚ ਤੁਹਾਡੇ ਨਾਲ ਹੋਊਗਾ? ਤੁਸੀਂ ਸਰਪੰਚ ਹੈਗਾ ਆਮ ਆਦਮੀ ਪਾਰਟੀ ਦਾ, ਉਹ ਸਾਡੇ ਨਾਲ ਸਹਿਮਤ ਨਹੀਂ। ਆਮ ਆਦਮੀ ਪਾਰਟੀ ਦਾ ਕੱਲਾ ਸਰਪੰਚ? ਕੱਲਾ ਸਰਪੰਚ ਆ ਜੀ, ਅਸੀਂ ਮੈਂਬਰ 7 ਇੱਕ ਪਾਸੇ। ਅੱਛਾ, ਤੇ ਫਿਰ ਤਾਂ ਜੇ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੇ ਉਹਨਾਂ ਦਾ ਹੱਕ ਪੱਖ ਪੂਰਿਆ, ਉਹਨਾਂ ਦਾ ਜੋ ਕਹਿੰਦੇ ਉਹੀ ਹੁੰਦਾ ਹੈ ਜੀ। ਤੇ ਫਿਰ ਇਹ ਪਰਚਾ ਹੋਣ ਦੇ ਪਿੱਛੇ ਉਸ ਸਰਪੰਚ ਦਾ ਹੱਥ ਮੰਨਦੇ ਹੋ ਜਾਂ ਉਸ ਤੋਂ ਵੀ? ਸਰਪੰਚ ਦਾ ਨਹੀਂ ਮੰਨਦਾ, ਕਿਉਂਕਿ ਸਰਪੰਚ ਲੇਡੀਜ਼ ਹੈਗੀ ਆ। ਠੀਕ ਹੈ, ਪਰ ਉਹ ਨਹੀਂ ਇਸ ਤਰ੍ਹਾਂ ਨਹੀਂ ਕਰ ਸਕਦੀ, ਕਿਉਂਕਿ ਉਹ ਆਪਣੇ ਘਰ 'ਚ ਹੀ ਰਹਿੰਦੀ, ਜ਼ਿਆਦਾ ਉਹਨਾਂ ਦੇ ਹਸਬੈਂਡ ਦੀ ਡੈਥ ਹੋ ਗਈ ਸੀਗੀ। ਇਹ ਜਿਹੜੇ ਬਲਾਕ ਪ੍ਰਧਾਨ ਆ ਸਾਡੇ, ਉਹਨਾਂ ਦਾ ਔਰ MLA ਸਾਹਿਬ ਨੇ ਇੱਥੇ ਕਰਕੇ ਤੇ ਸਾਡੇ ਤੇ ਕਰਾਤਾ ਅੱਧੇ ਘੰਟੇ 'ਚ। MLA ਬਲਕਾਰ ਸਿੰਘ, ਸਰਦਾਰ ਬਲਕਾਰ ਸਿੰਘ ਨੇ ਇੱਥੋਂ, ਉਹ ਆਪ ਵੀ ਪਹਿਲਾਂ ਪੁਲਿਸ ਦੇ ਵਿੱਚ ਸੇਵਾਵਾਂ ਉਹਨਾਂ ਨੇ ਦਿੱਤੀਆਂ, ਤੇ ਪੁਲਿਸ 'ਚ ਸੇਵਾਵਾਂ ਦੇਣੀਆਂ ਦਿੱਤੀਆਂ ਹੁੰਦੀਆਂ, ਉਹਨੂੰ ਤਾਂ ਪਤਾ ਹੁੰਦਾ ਕਾਨੂੰਨ ਦਾ ਸਹੀ ਗੱਲ ਤੇ ਛੇਤੀ ਸਮਝ ਜਾਂਦਾ ਹੈ। ਤੇ ਇਹ MLA ਬਣ ਕੇ ਹੁਣ ਇਹੋ ਜਿਹੀਆਂ ਹਰਕਤਾਂ ਕਰ ਰਹੇ ਨੇ। ਤਾਂ ਉਹ ਲੋਕ ਸੀ ਜਿਹੜੇ ਕਹਿੰਦੇ ਵੀ ਅਸੀਂ ਆਮ ਲੋਕ ਆ, ਅਸੀਂ ਲੋਕਾਂ ਦੇ ਚੁੱਲ੍ਹਿਆਂ 'ਚ ਅੱਗ ਬਾਲਣੀ ਆ, ਲੋਕਾਂ ਦਰਿਆ ਤੇ ਬਹਿਣਾ ਭੁੱਲ ਜਾਣਗੇ, ਧਰਨੇ ਲਾਉਣ ਦੀ ਲੋੜ ਨਹੀਂ ਨਾ ਜੀ। ਇਹਨਾਂ ਦੇ ਚੁੱਲ੍ਹਿਆਂ 'ਚ ਅੱਗ ਕੀ ਬਾਲਣੀ, ਇਹਨਾਂ ਨੇ ਤੇ ਚੁੱਲ੍ਹਿਆਂ ਦੇ ਵਿੱਚ ਪਾਣੀ ਪਾਤਾ ਲੋਕਾਂ ਦੇ, ਤੇ ਕੋਈ ਸੁਣਾਈ ਨਹੀਂ, ਜੰਗਲ ਰਾਜ ਬਣ ਗਿਆ ਜੀ। ਕੋਈ ਬੰਦਾ ਸੇਫ ਨਹੀਂਗਾ, ਨਸ਼ੇ ਸ਼ਰੇਆਮ ਵਿਕ ਰਹੇ ਆ, ਕੋਈ ਇਹਨਾਂ ਦੇ ਬੰਦੇ ਆਪ ਹੀ ਵੇਚਦੇ, ਆਪ ਹੀ ਸਾਰਾ ਕੁਝ ਕਰਦੇ ਆ। ਠੀਕ ਹੈ ਜੀ। ਪਿੰਡ ਦੇ ਜਿਹੜੇ ਇਹਨਾਂ ਦੇ ਲਾਗੇ ਦੇ ਬਲਾਕ ਪ੍ਰਧਾਨ ਬਣਾਏ ਆ, ਉਹਨਾਂ ਦਾ ਸ਼ਰੇਆਮ ਧੱਕਾ ਲੋਕਾਂ ਦੇ ਨਾਲ। ਕਿੱਦਾਂ ਦਾ ਧੱਕਾ ਕਰਦੇ ਨੇ ਬਲਾਕ ਜੀ? ਉਹ ਦੇਖੋ, ਜਦੋਂ ਪੁਲਿਸ ਜਾਂਦੀ ਆ ਉਸੇ ਵੇਲੇ ਫੋਨ ਕਰ ਦਿੰਦੇ ਆ ਮੈਂ ਇਸ ਬੰਦੇ ਤੇ ਕਾਰਵਾਈ ਕਰਨੀ ਹੈ ਤੇ ਨਹੀਂ ਕਰਨੀ। ਠੀਕ ਹੈ ਜੀ। ਨਸ਼ਾ ਵੇਚਣ ਵਾਲਿਆਂ ਤੇ ਨਸ਼ਾ ਨਹੀਂ, ਕੋਈ ਵੀ ਜਿੱਦਾਂ ਹੁਣ ਅਸੀਂ ਕੋਈ ਵੀ ਕੰਮ ਅਸੀਂ ਸਹੀ ਕੰਮ ਨੂੰ ਅਸੀਂ ਕਹਿੰਦੇ ਵੀ ਗਲਤ ਕੀਤਾ ਆ, ਅਸੀਂ ਕਹਿੰਦੇ ਦਰਖਤ ਲੂਤੇ ਆ, ਉਹਨਾਂ ਤੇ ਨਹੀਂ ਕਾਰਵਾਈ ਹੁੰਦੀ। ਉਹ ਕਹਿੰਦੇ ਤੁਸੀਂ ਸਾਨੂੰ ਵੋਟਾਂ ਪਾਈਆਂ, ਇਹਨਾਂ ਤੇ ਕਰੋ। ਜਿਹੜੇ ਸ਼ਿਕਾਇਤ ਕਰਦੇ ਇਹਨਾਂ ਤੇ। ਇਹ ਪੰਚਾਇਤਾਂ 'ਚ ਸਿਆਸਤ ਕਦੋਂ ਤੋਂ ਭਾਰੂ ਹੋ ਗਈ, ਜਿਹੜੀ ਕਹਿ ਲਈਏ ਵੀ ਤੁਹਾਡੇ ਹਲਕੇ ਦੀ, ਤੁਹਾਡੇ MLA ਦੇ ਜਿਹੜੇ ਕੰਸਟੀਚੁਐਂਸੀ ਹੈ ਉਹਦੀ ਸਿਆਸਤ? ਕਿਉਂਕਿ ਪਿੰਡਾਂ 'ਚ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ, ਪੁਰਾਣੇ ਸਮਿਆਂ 'ਚ ਕਤਲਾਂ ਤੱਕ ਦੇ ਮਾਮਲੇ ਪਿੰਡਾਂ ਦੀਆਂ ਪੰਚਾਇਤਾਂ 'ਚ ਹੱਲ ਕਰ ਲਏ ਜਾਂਦੇ ਸੀ, ਪਰ ਇਹ ਕਿੱਧਰ ਨੂੰ ਗੱਲ ਤੁਰ ਪਈ ਹੁਣ? ਇੱਕ ਦਰਖਤਾਂ ਦੇ ਕਰਕੇ ਤੁਹਾਨੂੰ ਐ ਖੱਜਲ ਕੀਤਾ ਜਾ ਰਿਹਾ। ਇਹ ਜੀ ਸਿਰਫ ਆਹ ਜਿਹੜੀ ਹੁਣ ਆਮ ਆਦਮੀ ਪਾਰਟੀ ਹੈ, ਇਹਦੇ ਵਿੱਚ ਹੀ ਦੇਖਣ ਨੂੰ ਮਿਲਿਆ। ਮੇਰੀ ਵੀ 55 ਸਾਲ ਉਮਰ ਹੋ ਗਈ ਆ, ਬਾਪੂ ਸਾਡੇ ਲੰਬੜਦਾਰ ਆ, ਉਹ ਦੱਸਦੇ ਹੁੰਦੇ ਵੀ ਸਾਰੇ ਉੱਥੇ ਫੈਸਲੇ ਹੋ ਜਾਂਦੇ ਸੀਗੇ, ਕੋਈ ਇੱਥੇ ਨਹੀਂ ਸੀ ਆਉਂਦਾ ਥਾਣਿਆਂ ਦੇ ਵਿੱਚ। ਤੇ ਹੁਣ ਨਿੱਕੀ ਜਿਹੀ ਵੀ ਕਿਸੇ ਦੀ ਗੱਲ ਹੁੰਦੀ ਆ, ਚਲੋ ਥਾਣੇ ਤੇ ਇੱਥੇ ਆ ਕੇ ਪਰਚਾ ਨਜਾਇਜ਼ ਕਰ ਦਿੰਦੇ ਆ, ਤੇ ਅਗਲਾ ਡਰਦਾ, ਕੋਈ ਬੋਲਦਾ ਨਹੀਂਗਾ, ਕਹਿੰਦਾ ਵੀ ਦੱਸੋ ਕੀ ਲੈਣਾ ਦੱਸੋ। ਅੱਛਾ, ਪੁਲਿਸ ਦਾ ਵਤੀਰਾ ਕਿੱਦਾਂ ਦਾ ਇਹ ਸਾਰੇ ਦੇ ਵਿੱਚ? ਕਿਉਂਕਿ ਆਪਾਂ ਜੋ ਕੁਝ ਬੀਤੇ ਦਿਨਾਂ ਤੋਂ ਸੁਣ ਰਹੇ ਆ, ਦੇਖ ਰਹੇ ਆ, ਵਿਰੋਧੀ ਪਾਰਟੀਆਂ ਵਾਲੇ ਬੇਸ਼ੱਕ ਘੱਟ ਬੋਲ ਰਹੇ ਹੋਣ, ਪਰ ਜਿਹੜੇ ਸੁਹਿਰਦ ਬੁੱਧੀ ਵਾਲੇ ਲੋਕ ਨੇ ਉਹ ਲਗਾਤਾਰ ਟਿੱਪਣੀਆਂ ਕਰ ਰਹੇ ਨੇ ਕਿ ਪੰਜਾਬ ਪੁਲਿਸ ਸਟੇਟ ਬਣ ਰਿਹਾ ਹੈ ਲਗਾਤਾਰ, ਜਿਹੋ ਜਿਹੇ ਹਾਲਾਤ ਨੇ। ਪਰ ਤੁਸੀਂ ਦੱਸਿਓ, ਤੁਸੀਂ ਤਾਂ ਆ ਸਾਰਾ ਪ੍ਰਕਰਮ ਦੇਖਿਆ ਹੁਣ, ਤੇ ਪੁਲਿਸ ਦਾ ਵਤੀਰਾ ਕਿਹੋ ਜਿਹਾ? ਪੁਲਿਸ ਕਹਿੰਦੀ ਆ ਸਾਡੇ ਤੇ ਦਵਾ ਆ ਜੀ, ਅਸੀਂ ਸ਼ਰੇਆਮ ਮੰਨਦੇ ਆ ਜੀ। ਉਹ ਕਹਿੰਦੇ ਸਾਡੇ ਤੇ ਦਵਾ ਆ, ਅਸੀਂ ਉਹਨਾਂ ਦਾ ਪੱਖ ਪੂਰਨਾ ਆ, ਉਹਨਾਂ ਦੇ ਦਵਾ ਥੱਲੇ ਸਾਰਾ ਕੁਝ ਕਰਦੇ ਆ ਜੀ। ਤੇ MLA ਸਾਹਿਬ ਨਾਲ ਕਿਸੇ ਨੇ ਪਹੁੰਚ ਕੀਤੀ, ਉਹਨਾਂ ਨਾਲ ਗੱਲ ਕੀਤੀ ਵੀ ਭਾਈ ਤੁਹਾਨੂੰ ਕੀ ਸਮੱਸਿਆ ਹੈ, ਤੁਸੀਂ ਕਿਉਂ ਸਿੱਧਾ ਵਿੱਚ ਆ ਰਹੇ ਹੋ? ਨਹੀਂ ਜੀ, ਅਸੀਂ ਕੋਈ ਪਹੁੰਚ ਨਹੀਂ ਕੀਤੀ। ਪਰਚਾ ਅੱਧੇ ਘੰਟੇ ਬਾਅਦ ਹੋ ਗਿਆ, ਅਸੀਂ ਪਹੁੰਚ ਕੀ ਕਰਨੀ ਹੈ? ਇਹ ਤਾਂ ਆਪਣਾ ਬੰਦੋਬਸਤ ਕਰਦੇ ਫਿਰਦੇ, ਸਾਨੂੰ ਪੁਲਿਸ ਨੇ ਚੱਕ ਲੈਣਾ ਹਨਾ। ਅਸੀਂ ਹੁਣ ਪਹੁੰਚ ਕੀ ਕਰਨੀ ਹੈ? ਤੇ ਜਾਂ ਤਾਂ ਉਹਨਾਂ ਤੇ ਬਰਾਬਰ ਕਰ ਦਿੰਦੇ, ਸਾਨੂੰ ਇੱਥੇ ਰਾਜੀਨਾਮਾ ਕਰਾਉਂਦੇ ਜੇ ਕੋਈ ਗੱਲਬਾਤ ਸੀਗੀ। ਇਹਨਾਂ ਨੇ ਉਲਟਾ ਉਹਨਾਂ ਦੀ ਸਾਡੀ ਕੋਈ ਸੁਣਾਈ ਨਹੀਂ, ਉਹਨਾਂ ਦੇ ਸਾਡੇ ਤੇ ਪਰਚਾ ਕਰਕੇ ਤੇ ਇਹਨਾਂ ਸਾਨੂੰ ਘਰੇ ਬਿਠਾ ਦਿੱਤਾ। ਇਹ ਹੁਣ ਇੱਥੇ ਤੁਸੀਂ ਤੁਹਾਡੇ ਪਿੰਡ ਦੇ ਹੀ ਲੋਕ ਇਕੱਠੇ ਹੋਏ ਹੋ ਜਾਂ ਆਲੇ ਦੁਆਲੇ ਹੋਰ ਵੀ? ਸਾਡੇ ਲਾਗੇ ਐਸੇ ਹਲਕੇ ਦੇ ਪਿੰਡਾਂ ਦੇ ਲੋਕ, ਸਾਡੇ ਛੋਟੇ ਪਿੰਡ ਆ ਸਾਡੇ, ਸਾਰੇ ਇਲਾਕੇ ਆ, ਤੇ 4-5 ਕਿਲੋਮੀਟਰ ਦੇ ਵਿੱਚੋਂ ਦਾਇਰੇ ਜੋ ਸਾਰੇ ਲੋਕ ਆਏ ਨੇ, ਸਾਰੇ ਲੋਕਲ ਲੋਕ ਹੈ ਜੀ। ਤੇ ਇਹ ਫਿਰ ਆਮ ਆਦਮੀ ਪਾਰਟੀ ਨੂੰ ਕਿੱਥੇ ਖੜੀ ਦੇਖਦੇ ਹੋ? ਸੱਤਾ 'ਚ ਆਏ ਨੇ, ਬਹੁਤ ਮੈਂਡੇਟ ਚੰਗਾ ਦੇ ਕੇ ਇਹਨਾਂ ਨੂੰ ਲਿਆਂਦਾ ਗਿਆ, ਇਸ ਆਸ ਨਾਲ ਲਿਆਂਦਾ ਗਿਆ ਕਿ ਸ਼ਾਇਦ ਅਸੀਂ ਡੁੱਬੇ ਤਾਂ ਹੈਗੇ ਹੀ ਆ। ਜੋ ਮੈਂ ਸ਼ਬਦ ਸੁਣੇ ਨੇ ਲੋਕਾਂ ਦੇ ਮੂੰਹੋਂ 2022 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਵੀ, ਕਹਿੰਦੇ ਡੁੱਬੇ ਤਾਂ ਹੈਗੇ ਆ, ਇੱਕ ਵਾਰੀ ਮੌਕਾ ਦੇ ਕੇ ਦੇਖ ਲੈਂਦੇ ਆ। ਤੇ ਹੁਣ ਜਦੋਂ ਉਹ ਮੌਕਾ ਦਿੱਤਾ ਹੋਇਆ 2022 ਦਾ, ਤੁਸੀਂ 25 'ਚ ਖੜ ਕੇ ਦੇਖਦੇ ਹੋ, ਜਦੋਂ ਕਰੀਬ 1.25 ਸਾਲ ਹੀ ਹੁਣ ਅੱਗੇ ਰਹਿ ਗਿਆ ਇਹਨਾਂ ਦਾ, ਕਿੱਥੇ ਖੜੇ ਦੇਖਦੇ ਹੋ? ਜਿਹੜੀਆਂ 92 ਜਿਤਾਈਆਂ ਸੀ ਹੁਣ 94-95 ਹੋ ਗਈਆਂ। ਇਹ ਦੇਖੋ ਜੀ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਘਾਟਾ ਇਹਨਾਂ ਨੂੰ ਪਾਤਾ ਆ 5 ਸਾਲਾਂ ਦੇ ਵਿੱਚ, ਇਹ ਕਦੀ ਵੀ ਨਹੀਂ ਪੂਰਾ ਹੋਣਾ। ਜਿਹੜਾ ਇਹਨਾਂ ਨੇ ਜਿੰਨਾ ਕਰਜ਼ਾ ਚੜਾਤਾ ਆ, ਜੋ ਲੋਕਾਂ ਦੇ ਵਿੱਚ ਇਹਨਾਂ ਨੇ ਫੁੱਟ ਪਾਤੀ ਆ, ਆਸ ਵਿੱਚ ਧੜੇਬੰਦੀਆਂ ਬਣਾਤੀਆਂ ਆ, ਇਹ ਜਿਹੜਾ ਘਾਟਾ ਹੈ ਆਉਣ ਵਾਲੀਆਂ ਸਰਕਾਰਾਂ ਤੋਂ ਵੀ ਨਹੀਂ ਪੂਰਾ ਹੋ ਸਕਦਾ, ਮੈਨੂੰ ਤਾਂ ਲੱਗਦਾ, ਜਿੱਦਾਂ ਇਹਨਾਂ ਨੇ ਜਖਣਾ ਪੱਟੀ ਸਾਰੀ। ਅੱਛਾ, ਹੁਣ ਤੁਹਾਡਾ ਮੰਗ ਕੀ ਹੈ? ਤੁਹਾਡਾ ਆਪਣਾ ਪਰਚਾ ਰੱਦ ਕਰਾਉਣ ਤੱਕ ਦੀ ਮੰਗ ਹੈ, ਜਾਂ ਤੁਸੀਂ ਇੱਥੋਂ ਆਵਾਜ਼ ਬੁਲੰਦ ਕਰ ਰਹੇ ਹੋ ਪੂਰੇ ਪੰਜਾਬ ਦੇ ਲਈ ਵੀ ਭਾਈ ਪੂਰੇ ਪੰਜਾਬ 'ਚ ਇਹ ਵਾਲਾ ਸਿਸਟਮ ਚੱਲੀ ਜਾਂਦਾ? ਕਿਤੇ ਨਰਿੰਦਰ ਵਰਗਾ ਮੁੰਡਾ ਨੌਜਵਾਨ ਜਿਹੜਾ ਪੜਾਉਣ ਗਿਆ ਹੋਇਆ ਸੀ, ਉਸ ਨੂੰ ਚੱਕ ਕੇ ਮਾਰ ਦਿੱਤਾ ਜਾਂਦਾ, ਕੋਈ ਕਾਰਵਾਈ ਨਹੀਂ ਹੁੰਦੀ। ਕਿਤੇ ਅਸੀਂ ਪੁਲਿਸ ਦਾ ਨਾ ਤਸ਼ੱਦਦ ਦੇਖਦੇ,
ਕਿਸੇ ਦੀ ਲੱਤ 'ਚ ਗੋਲੀ ਮਾਰ ਕੇ ਇਨਕਾਊਂਟਰ ਬਣਾ ਦਿੱਤਾ ਜਾਂਦਾ, ਪੇਸ਼ ਕਰ ਦਿੱਤਾ ਜਾਂਦਾ। ਹਾਂਜੀ, ਇਹ ਸਾਰੇ ਪੰਜਾਬ ਦੇ ਵਿੱਚ ਹੀ ਆ। ਤੇ ਜਿੱਦਾਂ ਕਹ ਲਓ ਜੀ ਆਪਾਂ 84 ਵਾਲਾ ਜਿਹੜਾ ਗੇੜ ਸੀ, ਮੈਂ ਤਾਂ ਦੇਖਿਆ ਨਾ, ਉਦੋਂ ਵੀ ਇਸ ਤਰ੍ਹਾਂ ਹੁੰਦੀ ਸੀਗੀ ਵੀ ਬੰਦੇ ਮੁੰਡੇ ਨੂੰ ਉਹਦੇ ਗੋਲੀਆਂ ਮਾਰ ਦਿੰਦੇ ਸੀ, ਇਨਕਾਊਂਟਰ ਕਰ ਦਿੰਦੇ ਸੀ। ਉਹੀ ਹੁਣ ਆਹੀ ਸਮਾਂ ਉਹੀ ਦੇਖਣ ਨੂੰ ਮਿਲ ਰਿਹਾ ਆ। ਸਾਰੇ ਧੱਕਾਸ਼ਾਹੀ ਆ, ਲੋਕੀ ਆਪਣੇ ਘਰਾਂ 'ਚ ਬੈਠੇ ਡਰਦੇ, ਆਵਾਜ਼ ਨਹੀਂ ਉਠਾਉਂਦੇ। ਪਿੰਡ ਦੇ ਵਿੱਚ ਬਹੁਤ ਜ਼ਿਆਦਾ ਗੁੰਡਾਗਰਦੀਆਂ ਹੁੰਦੀਆਂ ਆ, ਲੜਾਈਆਂ ਝਗੜੇ ਹੁੰਦੇ ਆ, ਨੁਕਸਾਨ ਹੁੰਦਾ, ਪ੍ਰਾਪਰਟੀ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਕਰਦੇ ਆ, ਕੋਈ ਵੀ ਨਹੀਂ ਬੋਲਦਾ। ਜੇ ਕੋਈ ਮੇਰੇ ਵਰਗਾ ਬੋਲਦਾ ਆ, ਸਾਡੇ ਸਿਰ ਪਰਚਾ ਹੋ ਜਾਂਦਾ ਜੀ। ਉਹ ਪਰਚਾ ਅਸੀਂ ਕਹਿੰਦੇ ਆ ਸਾਡਾ ਤਾਂ ਜਦ ਸਾਡੇ ਨਾਲ ਬਹਿ ਕੇ ਸਮਝੌਤਾ ਕਰਨ ਬਈ ਸਾਡੇ ਤੇ ਪਰਚਾ ਕਾਹਦਾ ਕੀਤਾ, ਕੋਈ ਪ੍ਰੂਫ ਨਹੀਂ ਦੱਸਣ ਸਹੀ, ਸਾਨੂੰ ਕਾਹਤੇ ਪਰਚਾ, ਸਾਡਾ ਅੱਧੇ ਘੰਟੇ ਦੇ ਵਿੱਚ ਪਰਚਾ ਦਰਜ ਕਰਤਾ। ਇੰਨੀ ਤੇਜ਼ੀ ਤੁਸੀਂ ਕਦੀ ਦੇਖੀ ਆ? ਅੱਗੇ ਪੁਲਿਸ, ਅੱਗੇ ਤਾਂ ਇੱਥੇ ਕਤਲ ਹੋ ਜਾਂਦੇ ਆ, ਮਾਮਲਾ ਕਿੰਨਾ ਚਿਰ ਦਰਜ ਨਹੀਂ ਹੁੰਦਾ, ਕਹਿੰਦੇ ਪ੍ਰੈਸ਼ਰ ਪੁਲਿਸ ਤੋਂ ਕੰਮ ਬਹੁਤ ਹੁੰਦਾ ਹੈ। ਅੱਧੇ ਘੰਟੇ 'ਚ ਤਾਂ ਪੁਲਿਸ ਨਹੀਂ ਆਉਂਦੀ, ਤੁਹਾਡੇ ਤੇ ਅੱਧੇ ਘੰਟੇ 'ਚ ਪਰਚਾ ਦਰਜ ਹੋ। ਹਾਂਜੀ, ਉਹ ਤਾਂ ਹੈਰਾਨਗੀ ਵਾਲੀ ਗੱਲ ਹੈ ਜੀ। ਇਸੇ ਕਰਕੇ ਤਾਂ ਇੱਥੇ ਬੈਠੇ ਹੁਣ ਵੀ ਆਹ ਤੁਸੀਂ ਕੀ ਕਰ ਰਹੇ ਆ। ਇਸੇ ਕਰਕੇ ਹਾਲਾਂਕਿ ਮੈਂ ਥਾਣੇ ਦੇ ਵਿੱਚ ਹਮੇਸ਼ਾ ਸੇਵਾ ਕਰਦਾ। ਇੱਥੇ ਜਦੋਂ ਮੈਨੂੰ ਇਹ ਸੇਵਾ ਲਾਉਂਦੇ ਆ ਵੀ ਆਹ ਖਰਾਬ ਹੋ ਗਿਆ, ਉਹ ਖਰਾਬ ਹੋ ਗਿਆ, ਮੈਂ ਇੱਥੇ ਆ ਕੇ ਪੈਸੇ ਖਰਚ ਕਰਦਾ। ਅੱਛਾ ਜੀ, ਸਮਾਜ ਆਪਣੇ ਪੱਲਿਓਂ ਹਜ਼ਾਰਾਂ ਲੱਖਾਂ ਰੁਪਈਆ ਮੈਂ ਇੱਥੇ ਖਰਚ ਕਰਦਾ ਆ। ਤੁਸੀਂ ਕਿਉਂ ਕਰਦੇ ਹੋ? ਇਹ ਤਾਂ ਸਰਕਾਰ ਦਾ ਕੰਮ ਹੈ। ਇਹ ਜੀ ਸਰਕਾਰ ਦਾ ਹੈਗਾ। ਚਲੋ ਅਸੀਂ ਕਹਿੰਦੇ ਸਾਡਾ ਇਲਾਕਾ ਆ, ਸਾਡੇ ਇਲਾਕੇ ਦਾ ਚਲੋ ਕਿਤੇ ਦੁੱਖ ਸੁੱਖ ਨੂੰ ਫਿਰ ਵੀ ਬੰਦਾ ਇੱਥੇ ਆ ਜਾਂਦਾ ਹੈ ਹਨਾ। ਫਿਰ ਚਲੋ ਕਈ ਵਾਰੀ ਬੰਦਾ ਇਹ ਸੋਚਦਾ ਵੀ ਚਲੋ ਪੁਲਿਸ ਵਾਲੇ ਆ, ਕੋਈ ਗੱਲ ਨਹੀਂ, ਕਹਿੰਦੇ ਥੋੜੀ ਬਹੁਤੀ ਸੇਵਾ ਕਰਨੀ, ਕੁਛ ਵੀ ਕਰਨਾ, ਅਸੀਂ ਆ ਕੇ ਇਹਨਾਂ ਨਾਲ ਕਰਾ ਦੇਈਦੀ, ਕੋਈ ਗੱਲ ਨਹੀਂ। ਆਹ ਸਿਲਾ ਮਿਲਿਆ। ਆਹ ਸਿਲਾ ਮਿਲਿਆ। ਅੱਛਾ, ਨਸ਼ੇ ਦਾ ਕੀ ਹਾਲ ਹੈ ਤੁਹਾਡੇ ਪਿੰਡ 'ਚ? ਮੈਂ ਇਸ ਤੋਂ ਹਟ ਕੇ ਮੈਂ ਮਾਮਲੇ ਤੋਂ ਸਾਰੀ ਗੱਲ ਕਰਦਾ। ਹਰੇਕ ਪਿੰਡ ਦੇ ਵਿੱਚ ਅਸੀਂ ਦੇਖ ਰਹੇ ਹਾਂ, ਜਿੱਥੇ ਵਿਰੋਧੀ ਕਹਿ ਲਈਏ ਵੀ ਪਾਰਟੀਆਂ ਦੀਆਂ ਪੰਚਾਇਤਾਂ ਬਣ ਗਈਆਂ। ਵੈਸੇ ਪੰਚਾਇਤ ਦੀ ਕੋਈ ਪਾਰਟੀ ਨਹੀਂ ਹੁੰਦੀ ਜੋ ਆਪਾਂ ਦੇਖਦੇ ਹਾਂ, ਜੋ ਹੋਣਾ ਚਾਹੀਦਾ। ਪਰ ਤੁਹਾਨੂੰ ਚਾਰਜ ਮਿਲਣ 'ਚ ਤੁਹਾਡੇ ਪਿੰਡ 'ਚ ਕਿੰਨਾ ਔਖਾ ਹੋਇਆ, ਜਾਂ ਚਾਰਜ ਆਰਾਮ ਨਾਲ ਮਿਲ ਗਿਆ? ਉਸ ਤੋਂ ਬਾਅਦ ਹੁਣ ਜਦੋਂ ਤੁਸੀਂ ਦੇਖ ਰਹੇ ਹੋ ਮੌਜੂਦਾ ਹਾਲਾਤ ਕਿਹੋ ਜਿਹੇ ਨੇ, ਕੰਮ ਆਰਾਮ ਨਾਲ ਹੋ ਰਹੇ ਨੇ ਜਾਂ ਅੜੇ ਹੋਏ ਨੇ, ਜਾਂ ਨਸ਼ੇ ਦਾ ਕੀ ਹਾਲ ਹੈ? ਇਹ ਵੀ ਅੰਤ 'ਚ ਜ਼ਰੂਰ ਨਸ਼ੇ ਦਾ ਪੂਰਾ ਜ਼ੋਰ ਹੈ ਜੀ। ਵੇਚਣ ਆਪ ਹੀ ਵਿਕਾਉਂਦੇ ਆ ਤਾਂ ਆਪ ਹੀ ਫੜਦੇ ਆ ਜੀ। ਤੇ ਆਮ ਆਦਮੀ ਦਾ ਸਰਪੰਚ ਹੋਵੇ ਤੇ ਨਸ਼ਾ ਫੇਰ ਵੀ ਵਿਕਦਾ ਜੀ, ਪੂਰਾ ਸ਼ਰੇਆਮ ਵਿਕਦਾ ਆ। ਔਰ ਜਿਹੜੇ ਵੇਚਣ ਵਾਲੇ ਉਹ ਥਾਣੇ 2 ਟਾਈਮ ਆਉਂਦੇ ਆ। ਅੱਛਾ ਜੀ, ਹਾਂਜੀ, ਵੇਚ ਕੇ ਉੱਥੇ ਥਾਣੇ ਆ ਜਾਂਦੇ ਆ। ਇਹ ਵੱਡੀ ਗੱਲ ਕਹਿ ਰਹੇ ਹੋ ਤੁਸੀਂ। ਮੈਂ ਕਹਿ ਰਿਹਾ ਜੀ, ਮੈਂ ਤੈਨੂੰ ਦੱਸ ਦਿੰਦਾ, ਸਾਡੇ ਪਿੰਡ ਜਿਹੜੇ ਨਸ਼ਾ ਵੇਚਦੇ ਆ ਇੱਥੇ ਵੀ ਆਉਂਦੇ ਆ, ਉਹ ਆਪ ਹੀ ਫੜਾਉਂਦੇ ਸਭ ਕੁਝ। ਕਰਨ ਆਉਂਦੇ ਹੋਣਗੇ ਇੱਥੇ? ਇਹ ਤਾਂ ਹੁਣ ਜੀ ਇਹ ਨਹੀਂ ਸਾਨੂੰ ਪਤਾ ਵੀ ਕੀ ਕਰਨ ਆਉਂਦੇ ਆ। ਸ਼ਰੇਆਮ ਨਸ਼ਾ ਵਿਕਦਾ, ਕੋਈ ਕੰਮ ਨਹੀਂ ਪਿੰਡ 0% ਤੇ ਅਸੀਂ ਬੈਠੇ ਆ, ਜਿੱਦਾਂ ਕੋਈ ਕੰਮ ਨਹੀਂ ਹੋ ਰਿਹਾ ਪਿੰਡ ਦੇ ਵਿੱਚ। ਅੱਛਾ ਜੀ। ਹਾਂਜੀ, ਸੋ ਅੰਤ ਦੇ ਵਿੱਚ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਪੰਜਾਬ ਵਾਸੀਆਂ ਨੂੰ, ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ? ਤੁਹਾਡੀ ਇਸ ਗੱਲ ਨੂੰ ਉਹਨਾਂ ਨੇ ਸੁਣਿਆ ਕਿ ਕਿਵੇਂ ਦਰਖਤਾਂ ਦੀ ਗੱਲ ਤੋਂ ਪਿੰਡ ਦੀ ਪੰਚਾਇਤ ਦੀ ਗੱਲ ਅੱਧੇ ਘੰਟੇ ਦੇ ਵਿੱਚ ਇੱਕ ਪਰਚੇ 'ਚ ਤਬਦੀਲ ਹੋ ਜਾਂਦੀ ਹੈ। ਮੈਂ ਤੇ ਐਮਐਲਏ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਤੁਸੀਂ ਗਰਾਊਂਡ ਲੈਵਲ ਤੇ ਆ ਕੇ ਦੇਖੋ, ਪਿੰਡਾਂ ਦੇ ਹਾਲਾਤ ਦੇਖੋ, ਸਾਨੂੰ ਆ ਕੇ ਪੁੱਛੋ, ਸਾਨੂੰ ਸੱਦੋ ਵੀ ਤੁਹਾਡੇ ਪਿੰਡ ਵਿੱਚ ਕੀ ਹੋਇਆ, ਅਸੀਂ ਜਾ ਕੇ ਦੱਸਾਂਗੇ ਹਨਾ। ਤੁਸੀਂ ਐਮਐਲਏ ਆ, ਮੌਜੂਦਾ ਆ, ਸਾਨੂੰ ਆ ਕੇ ਸਾਡਾ ਹਾਲ ਚਾਲ ਤਾਂ ਪੁੱਛੋ। ਲੋਕਾਂ ਨੇ ਵੋਟਾਂ ਦਿੱਤੀਆਂ, ਲੋਕਾਂ ਨੇ ਵੋਟਾਂ ਪਾਈਆਂ ਆ, ਤੇ ਸਾਡੀ ਕੋਈ ਸੁਣਾਈ ਨਹੀਂ ਗਈ। ਉਹ ਜਦੋਂ ਮਰਜ਼ੀ ਸਾਨੂੰ ਇੱਥੇ ਧੱਕਾ ਕਰਦੀ ਪੁਲਿਸ। ਅਸੀਂ ਤੇ ਬੇਨਤੀ ਕਰਦੇ ਵੀ ਆ ਕੇ ਗਰਾਊਂਡ ਲੈਵਲ ਤੇ ਦੇਖੋ ਪਿੰਡਾਂ ਦਾ ਹਾਲ ਕੀ ਹੈ। ਬਹੁਤ ਬਹੁਤ ਧੰਨਵਾਦ ਭਾਈ ਜੀ। ਇਹ ਜਿਹੜੀ ਗੱਲ ਕਰ ਰਹੇ ਨੇ ਜਥੇਬੰਦੀਆਂ ਜਿਹੜੀਆਂ ਇਕੱਠੀਆਂ ਹੋਈਆਂ ਨੇ, ਕਹਿੰਦੇ ਵੀ ਨਜਾਇਜ਼ ਪਰਚਾ ਪਾਇਆ ਗਿਆ ਸਿਰਫ ਦਰਖਤਾਂ ਦੇ ਕਰਕੇ। ਜਾਇਜ਼ ਹੈ ਨਜਾਇਜ਼ ਹੈ ਉਹ ਅਸੀਂ ਨਹੀਂ ਜਾਣਦੇ, ਪਰ ਤੁਸੀਂ ਕੀ ਕਹਿੰਦੇ ਹੋ? ਇਹ ਜਿਹੜੀ ਸਾਰੇ ਪ੍ਰਕਰਨ ਚੱਲ ਰਿਹਾ, ਖਾਸ ਤੌਰ ਦੇ ਉੱਪਰ ਐਮਐਲਏ ਸਾਹਿਬ ਦਾ ਨਾਮ ਲੈ ਰਹੇ ਨੇ ਕਿ ਸਿੱਧੇ ਤੌਰ ਤੇ ਉਹਨਾਂ ਦੀ ਇਨਵੋਲਵਮੈਂਟ ਦੇ ਨਾਲ ਹੋਇਆ, ਕਹਿੰਦੇ। ਦੇਖੋ ਗੱਲ ਸਹੀ ਆ ਜੀ। ਦੇਖੋ ਜਿਹੜਾ ਦਰਖਤਾਂ ਦਾ ਪਰਚਾ ਸਰਦਾਰ ਮੋਤਾ ਸਿੰਘ ਤੇ ਹੋਇਆ, ਠੀਕ ਆ, ਇਹਨਾਂ ਦੇ ਜਦੋਂ ਪਰਚਾ ਹੋਇਆ 1 ਹਫ਼ਤਾ ਪਹਿਲਾਂ ਉਹੀ ਬੰਦੇ ਨੇ ਸੜਕੋਂ ਇਧਰਲੇ ਹੱਥੋਂ ਅੱਗ ਵੀਡੀਓ ਖੇਤਾਂ ਲਾਈ ਸੀ, ਉਹ 'ਚ ਦਰਖਤ ਸਾੜ ਦਿੱਤੇ ਇਧਰਲੇ ਹੱਥ ਵੀ। ਉਹ ਸਾਡੇ ਕੋਲ ਵੀਡੀਓ ਹਫ਼ਤਾ ਪਹਿਲਾਂ ਆਈ, ਅਸੀਂ ਉਦੋਂ ਥਾਣੇ ਦੇ ਖਾਲੀ ਆ ਕੋਲ ਦੇਖਦੇ ਕਿਸੇ ਨੇ ਕੁਛ ਸੁਣਵਾਈ ਨਹੀਂ ਕੀਤੀ। ਹਾਂਜੀ, ਤੁਸੀਂ ਆ ਜਾਂਦੇ ਸਰਦਾਰ ਬਲਕਾਰ ਸਿੰਘ ਤੇ, ਠੀਕ ਹੈ ਜੀ। ਬਲਕਾਰ ਸਿੰਘ ਦੇ ਬੰਦੇ ਆ, ਉਹਨਾਂ ਦੇ ਬਲਾਕ ਪ੍ਰਧਾਨ ਆ, ਜਿਹੜੇ ਗੁੰਡਾਗਰਦੀ ਬੰਦੇ ਆ, ਤਾਂ ਉਹਨਾਂ ਨੂੰ ਹੱਕ ਹੋ ਜਾਂਦਾ ਅੱਗ ਲਾਉਣ ਦਾ। ਦੇਖੋ ਜੀ, ਮੈਂ ਉਹ ਕਹਿੰਦੇ ਸਾਡਾ ਕੋਈ ਵਿਗਾੜ ਸਕਦੇ ਆ? ਅਸੀਂ ਤਾਂ ਕਹਿੰਦੇ ਆ ਮਰਡਰ ਦਾ ਪਰਚਾ ਹੋਣਾ ਚਾਹੀਦਾ, ਦਰਖਤ ਨੂੰ ਅੱਗ ਲਾਉਣਾ। ਦਰਖਤ ਨੂੰ ਅਸੀਂ ਪੁੱਤਾਂ ਵਾਂਗੂ ਪਾਲਦੇ ਆ ਵੀ ਪਲਣ ਸਾਨੂੰ ਹਵਾ ਦੇਣਗੇ। ਬੱਚੇ ਵੈਸੇ ਕੋਲ ਜਵਾਨ ਕਹਿੰਦੇ, ਬੱਚੇ ਮਾਂ ਬਾਪ ਦਾ ਬੁਢਾਪੇ ਕਰਕੇ ਦਰਖਤ ਸਾਡਾ ਖਿਆਲ ਰੱਖਦੇ ਆ, ਹਵਾ ਦਿੰਦੇ ਆ, ਵਾਤਾਵਰਨ ਦਿੰਦੇ ਆ, ਸਾਨੂੰ ਵਧੀਆ ਸ਼ੁੱਧ ਵਾਤਾਵਰਨ ਦਿੰਦੇ ਆ, ਠੀਕ ਹੈ ਨਾ। ਇਹ ਬਲਕਾਰ ਸਿੰਘ ਦੇ ਕਹਿਣ ਤੇ ਸਾਰਾ ਕੰਮ ਹੋ ਰਿਹਾ। ਅਸੀਂ ਦਰਖਾਸਤ ਦੇਣ ਆਏ ਮੋਤਾ ਸਿੰਘ ਦੀ, ਉਦੋਂ ਬਾਅਦ ਧਾਰੀਵਾਲ ਕਾਦੀਆਂ ਜਾਂ ਹੋਰ ਸਰਪੰਚ ਵੀ ਆ ਕਾਫੀ। ਹੁਣ ਜਿੱਦਾਂ ਪਿੰਡ ਪਵਾਰਾਂ ਪਿੰਡ ਦੀ ਲੜਾਈ ਝਗੜਾ ਹੋਇਆ, ਠੀਕ ਆ, ਅਸੀਂ ਦਰਖਾਸਤ ਦੇਤੀ, ਦੂਜੀ ਪਾਰਟੀ ਦੀ ਦਰਖਾਸਤ ਆਈ, ਉਹਨਾਂ ਦੀ ਕਾਰਵਾਈ ਕੀਤੀ। 1.5 ਮਹੀਨਾ ਹੋ ਸਾਡੇ ਬੰਦੇ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਦੇ ਸਾਡੀ ਐਮਆਰ ਵਾਲੀ ਪਈ, ਸਾਰੀ ਸਾਡੀ ਦਰਖਾਸਤ ਪਈ ਆ, ਸਾਨੂੰ ਕਹਿੰਦੇ ਤੁਹਾਡੇ ਬੰਦੇ ਝੂਠੇ ਆ ਜੀ। ਅੱਛਾ, ਇਹ ਸਾਰੇ ਦੇ ਵਿੱਚ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਹੋ, ਕੋਈ ਕਾਰਵਾਈ, ਕੋਈ ਕਾਰਵਾਈ, ਪੁਲਿਸ ਇੰਨੀ ਜ਼ਿਆਦਾ ਬਿਜੀ ਹੈ ਕਿ ਤੁਹਾਡੀਆਂ ਚੀਜ਼ਾਂ ਤੇ ਕਾਰਵਾਈ ਨਹੀਂ ਕਰ ਰਹੀ, ਜਾਂ ਫਿਰ ਇਹਦੇ 'ਚ ਗੱਲ ਕੀ ਹੈ? ਝੋਲ ਹੈਗਾ ਕਿੱਥੇ ਹੈ? ਕੌਣ ਇਹ ਤਾਰ ਛੇੜ ਰਿਹਾ ਹੈ ਕਿ ਆਹ ਕੰਮ ਕਰਨਾ ਹੈ ਨਹੀਂ ਕਰਨਾ? ਇਹਦੀ ਤਾਰ ਜੀ ਆਮ ਆਦਮੀ ਪਾਰਟੀ ਵਿਧਾਇਕ ਛੇੜ ਰਹੇ। ਇਹਨਾਂ ਦਾ ਕੰਮ ਨਹੀਂ, ਉਹਨਾਂ ਨੇ ਸੁਣਵਾਈ ਨਹੀਂ ਕਰਨੀ, ਠੀਕ ਹੈ ਜੀ। ਜਿਹੜੀ ਪੁਲਿਸ ਦੀ ਬਿਜੀ ਦੀ ਗੱਲ ਕੀਤੀ ਆ, ਪੁਲਿਸ ਬਾਕੀ ਬਹੁਤ ਬਿਜੀ ਆ ਜੀ। ਇੱਕ ਐਮਐਲਏ ਆਉਂਦਾ, ਉਹਦੇ ਨਾਲ 3-4 ਗੱਡੀਆਂ ਲਾ ਕੇ ਫੋਰਸ ਡੀਐਸਪੀ ਐਸਐਚਓ ਹੋਰ ਥਾਣੇ ਦੇ ਮੁਲਾਜ਼ਮ ਲੈ ਕੇ ਪਿੰਡਾਂ 'ਚ ਘੁੰਮਦੇ ਰਹਿਣਾ। ਆਪਣੇ ਯਾਰਾਂ ਦੋਸਤਾਂ ਦੇ ਘਰਾਂ ਜਾ ਕੇ ਐਮਐਲਏ ਸਾਹਿਬ ਨੇ ਚਾਹ ਪੀਣੀ ਹੁੰਦੀ ਆ। ਇੱਥੇ ਲੋਕੀ ਥਾਣੇ ਧੱਕੇ ਖਾਂਦੇ, ਇਨਸਾਫ ਨਹੀਂ ਮਿਲਦਾ,
ਕਹਿੰਦੇ ਥਾਣੇ ਨਫਰੀ ਨਫਰੀ ਅਸੀਂ ਦੇਣੀ ਆ, ਨਫਰੀ ਕੋ ਬਲਕਾਰ ਸਿੰਘ ਨੂੰ, ਉਹ ਸਰਕਾਰ ਦਾ ਨੁਮਾਇੰਦਾ ਉਹ ਵਾ। ਤਾਂ ਆਪ ਪੁਲਿਸ 'ਚ ਰਹੇ ਨੇ ਨਾਲੇ। ਅਸੀਂ ਰਹੇ ਆ ਜੀ, ਰਹੇ ਆ ਤਾਂ ਗੁੰਡਾਗਰਦੀ ਪੂਰੀ ਕਰਦਾ ਜੀ। ਉਹਨੂੰ ਪਤਾ ਵਾ, ਪੁਲਿਸ ਦਾ ਡਿਪਾਰਟਮੈਂਟ ਦਾ ਪਤਾ ਸੀ ਕਿੱਦਾਂ ਧੱਕਾ ਕਰਨਾ। ਦੂਜੀ ਪਾਵਰ ਉਹਨੂੰ ਐਮਐਲਏ ਦੀ ਮਿਲ ਗਈ ਸੀਗੀ, ਉਹ ਡਬਲ ਪਾਵਰ ਹੋ ਗਈ ਆ, ਗੁੰਡਾਗਰਦੀ ਪੂਰੀ ਕਰ ਰਿਹਾ ਜੀ। ਇਹੀ ਲੋਕ ਕਾਫੀ ਬੰਦੇ ਧਰਨੇ 'ਚ ਬੈਠੇ ਆ ਜਿਹੜੇ ਸਰਦਾਰ ਸਿੰਘ ਬਲਕਾਰ ਦੀ ਜਿਹਨਾਂ ਸਪੋਰਟ ਕੀਤੀ ਸੀ ਉਸ ਟਾਈਮ 'ਚ, ਸਰਦਾਰ ਬਲਕਾਰ ਸਿੰਘ ਨੂੰ ਵੋਟਾਂ ਪਾਈਆਂ ਸੀਗੀਆਂ, ਉਹੀ ਬੰਦੇ ਹੁਣ ਐਂਟੀ ਹੋ ਕੇ ਬੈਠੇ ਆ ਸਾਰੇ। ਅੱਛਾ, ਇੱਕ ਉਹ ਦੌਰ ਸੀ 2022 ਦਾ ਜਦੋਂ ਪ੍ਰਚਾਰ ਕਰਦੇ ਆ, ਖਾਸ ਤੌਰ ਤੇ ਜਿਹੜੇ ਭਗਵੰਤ ਮਾਨ ਹੁਣੀ ਸੀ, ਉਹਨਾਂ ਦੀਆਂ ਸਪੀਚਾਂ ਦਾ ਇਹ ਗੱਲ ਹੁੰਦੀ ਸੀ ਕਿ ਆਪਾਂ ਲੋਕਾਂ ਨੂੰ ਧਰਨਿਆਂ ਤੋਂ ਲਾਂਭੇ ਕਰਨਾ ਹੈ। ਕਹਿਣ ਦਾ ਭਾਵ ਧਰਨੇ ਲਾਉਣ ਦੀ ਲੋੜ ਹੀ ਨਹੀਂ ਪਿਆ ਕਰੂਗੀ, ਲੋਕਾਂ ਦੇ ਕੰਮ ਇੰਨੀ ਆਸਾਨੀ ਨਾਲ ਹੋਣਗੇ। ਜਦੋਂ 100 ਵੀ ਚੱਕਦੇ ਨੇ ਖਟਖਟ ਕਲਾਂ 'ਚ, ਇਸੇ ਕਰਕੇ ਵੱਡਾ ਇਕੱਠ ਕੀਤਾ ਜਾਂਦਾ। ਕਹਿੰਦੇ ਵੀ ਮੇਰੀ ਸਰਕਾਰ ਪਿੰਡਾਂ ਤੋਂ ਚੱਲਣੀ ਹੈ, ਆਮ ਪਿੰਡਾਂ ਤੋਂ। ਪਰ ਕੀ ਲੱਗਦਾ ਪਿੰਡਾਂ ਦੇ ਮਾਮਲੇ ਤਾਂ ਥਾਣਿਆਂ 'ਚ ਪਹੁੰਚ ਰਹੇ ਨੇ। ਅੱਗੇ ਤਾਂ ਪੁਰਾਣੇ ਸਮੇਂ 'ਚ ਤੁਸੀਂ ਜਾਣਦੇ ਹੋਵੋਗੇ, ਬਜ਼ੁਰਗਾਂ ਤੋਂ ਸੁਣਦੇ ਹੋਵੋਗੇ, ਕਤਲਾਂ ਤੱਕ ਦੇ ਮਾਮਲੇ ਪੰਚਾਇਤਾਂ ਬਹਿ ਕੇ ਸੋਲਵ ਕਰ ਲੈਂਦੀਆਂ ਸੀ। ਹੁਣ ਇਹਨਾਂ ਦੇ ਛੋਟੇ ਛੋਟੇ ਮਾਮਲੇ ਆ ਕੇ ਇੱਥੇ ਫਸ ਰਹੇ ਨੇ। ਜੋ ਕੋਈ ਜਿਹੜੀ ਭਗਵੰਤ ਮਾਨ ਦੀ ਸਰਕਾਰ ਤੁਸੀਂ ਕਹੇ ਆ, ਜਦੋਂ ਇਹਨਾਂ ਸੱਤਾ 'ਚ ਹੋਣਾ ਸੀ ਉਦੋਂ ਨੇ ਵੱਡੇ ਵੱਡੇ ਵਾਅਦੇ ਕੀਤੇ ਵੀ ਗਰੀਬ ਦੀ ਸੁਣਵਾਈ ਹੋਊਗੀ, ਕਿਤੇ ਧਰਨਾ ਨਹੀਂ ਲੱਗੂਗਾ, ਕੋਈ ਸਾਡੀ ਮਾਤਾ ਭੈਣ ਟੀਚਰਾਂ ਕੋਈ ਟੈਂਕੀ ਤੇ ਨਹੀਂ ਚੜਨਗੀਆਂ, ਅਸੀਂ ਤੁਹਾਨੂੰ ਵਾਅਦਾ ਕਰਦੇ ਆ। ਉਹੀ ਟੀਚਰ ਸੜਕਾਂ ਤੇ, ਉਹੀ ਡਾਕਟਰ ਸੜਕਾਂ ਤੇ, ਆਮ ਜਨਤਾ ਉਹੀ ਸੜਕਾਂ ਤੇ ਆ ਰਹੀ ਆ, ਉਹੀ ਧਰਨੇ ਲਾ ਰਹੇ ਆ। ਇੱਕ ਸਰਕਾਰ ਨੇ ਸੱਤਾ 'ਚ ਹੋਣਾ ਸੀ, ਜੋ ਵਾਅਦੇ ਕੀਤੇ ਸੀ, ਕਿਸਾਨਾਂ ਨਾਲ ਵਾਅਦੇ ਕੀਤੇ ਸੀ, ਸਾਨੂੰ ਦਿਓ। ਜੋ ਕਿਹੜੀ ਮੈਡਮ ਇਹਨਾਂ ਦੀ ਮਾਨ ਸੀਗੀ, ਕੋਈ ਮੈਡਮ ਐਮਐਲਏ, ਉਹ ਵੀ ਸਾਨੂੰ 5 ਮਿੰਟ ਦੇ ਸਾਨੂੰ 5 ਮਿੰਟਾਂ 'ਚ ਸਰਕਾਰ ਸਾਡੀ ਬਣਾਓ, ਅਸੀਂ ਕਿਸਾਨਾਂ ਨੂੰ ਆਹ ਸਬਸਿਡੀ ਦੇ ਦਾਂਗੇ, ਉਹ ਦੇ ਦਾਂਗੇ, ਕਿਸੇ ਵੀ ਨਹੀਂ ਉਤਰੇ। ਇਹ ਗੱਲਾਂ ਕਰਨੀਆਂ ਕਿ ਸੱਤਾ ਦੇ ਭੁੱਖੇ ਸੀ, ਸੱਤਾ ਹਾਜ਼ਰ ਕਰਕੇ ਇਸ ਟਾਈਮ ਜਨਤਾ ਨੂੰ ਕੁੱਟ ਰਹੇ ਪੂਰਾ। ਉਹਨਾਂ ਦੇ ਕੋਲ ਤਾਂ ਚਲੋ 5 ਮਿੰਟ ਵਾਲੀ ਗੱਲ ਤੋਂ ਮੈਨੂੰ ਗੱਲ ਯਾਦ ਆ ਗਈ, ਉਹਨਾਂ ਨੂੰ ਟੂਰਿਜ਼ਮ ਡਿਪਾਰਟਮੈਂਟ ਦਿੱਤਾ ਸੀ ਸਰਕਾਰ ਨੇ, ਮੰਤਰੀ ਬਣਾਇਆ। ਟੂਰਿਜ਼ਮ ਡਿਪਾਰਟਮੈਂਟ ਦੀ ਇਨਕਮ ਕਿੰਨੀ ਹੈ ਪੂਰੇ ਪੰਜਾਬ 'ਚੋਂ? 2 ਕਰੋੜ 3 ਕਰੋੜ ਸਿਰਫ ਇੰਨੀ ਰਹਿ ਗਈ। ਹਾਂਜੀ, ਉਹਦਾ ਕਾਰਨ ਕੀ ਆ ਜੀ? ਜਦੋਂ ਦੀ ਉੱਥੇ ਲੁੱਟਾਂ ਖੋਹਾਂ ਜ਼ਿਆਦੀਆਂ ਹੋ ਗਈਆਂ, ਜਾਂ ਲਾ ਲਓ ਗੁੰਡਾਗਰਦੀ ਗੈਂਗਸਟਰ ਵੱਧ ਗਿਆ ਜ਼ਿਆਦਾ, ਉਦੋਂ ਬਾਹਰਲੇ ਐਨਆਰਆਈ ਵੀ ਉਹਨੂੰ ਹਟ ਗਏ, ਤੇ ਜਿਹੜੇ ਇੱਥੇ ਫੈਕਟਰੀ ਵਾਲੇ ਸੀ ਇੰਡਸਟਰੀ ਤੋਂ ਫੈਕਟਰੀ ਚੱਕ ਕੇ ਬਾਹਰ ਭੱਜਣ ਲੱਗ ਪਏ ਪੰਜਾਬ 'ਚ। ਟੂਰਿਸਟ ਵੀ ਨਹੀਂ ਆ ਰਹੇ, ਟੂਰਿਸਟ ਤਾਂ ਬਿਲਕੁਲ ਨਹੀਂ ਆ ਰਹੇ। ਅੱਗੇ ਸਾਡੇ ਮਾਤਾ ਭੈਣਾਂ ਦੇਸ਼ਾਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਸਭ ਤੋਂ ਹੁੰਦੇ ਸੀਗੇ, ਸੋਨਾ ਪਾਏ, ਚੈਨੀਆਂ ਪਾਈਆਂ ਹੁੰਦੀ, 4 ਪੈਸੇ ਲੈ ਕੇ ਇੱਥੇ ਖਰਚਦੇ ਸੀ। ਸਾਡਾ ਦੇਸ਼ ਤਰੱਕੀ ਤੇ ਜਾ ਰਿਹਾ ਸੀ, ਸਾਡੇ ਦੁਕਾਨਦਾਰਾਂ ਨੂੰ ਹਰੇਕ ਬੰਦੇ ਨੂੰ ਲਾਭ ਹੋ ਰਿਹਾ ਸੀਗਾ, ਠੀਕ ਹੈ। ਇਹਨੂੰ ਲਾਭ ਦੇ ਕਾਰਨ ਹੁਣ ਲੋਕੀ ਆਉਂਦੇ ਨਹੀਂ, ਵੀ ਡਰਦੇ। ਉਹ ਕਹਿੰਦੇ ਇੱਥੇ ਆਈਏ ਕੀ, ਇੱਥੇ ਤਾਂ ਅਸੀਂ ਸੇਫ ਹੀ ਨਹੀਂ, ਤੇ ਐਨਆਰਆਈ ਸੇਫ ਨਹੀਂ, ਤੇ ਤੁਸੀਂ ਸੇਫ ਨਹੀਂ, ਤੇ ਐਨਆਰਆਈ ਸੇਫ ਹੀ। ਆ ਪਿੱਛੇ ਕਹਿੰਦੇ ਐਨਆਰਆਈ ਦੇ ਗੋਲੀਆਂ ਚੱਲੀਆਂ, ਗੁਰਦਾਸਪੁਰ ਦੇਖ ਲਓ, ਐਨਆਰਆਈ ਦੇ ਘਰ ਗੋਲੀਆਂ ਚੱਲੀਆਂ, ਹੋਰ ਬਣੇ ਐਨਆਰਆਈ ਦੇ ਘਰ ਗੋਲੀਆਂ ਚੱਲੀਆਂ। ਇਹ ਸਾਰੀਆਂ ਜਿਹੜੀਆਂ ਗੋਲੀਆਂ ਚੱਲਣੀਆਂ, ਇਹ ਵੀ ਇੱਕ ਮੁੱਦਾ ਹੈ, ਪਰ ਇਹਦੇ ਵਿੱਚ ਨਸ਼ਾ ਬਹੁਤ ਵੱਡਾ ਮੁੱਦਾ, ਜਿਸ ਨੂੰ ਸਰਕਾਰ ਪੂਰਾ ਪ੍ਰਚਾਰ ਰਹੀ ਹੈ ਕਿ ਅਸੀਂ ਯੁੱਧ ਨਸ਼ਿਆਂ ਵਿਰੁੱਧ ਕਰ ਰਹੇ ਹਾਂ। ਕੀ ਲੱਗਦਾ ਹੈ ਸੱਚਿਓ, ਪਾਰਟੀਬਾਜ਼ੀ ਤੋਂ ਬਾਕੀ ਸਾਰੀਆਂ ਗੱਲਾਂ ਤੋਂ ਉੱਤੇ ਉੱਠ ਕੇ ਦੱਸਿਓ ਵੀ ਕਿੰਨਾ ਕੁ ਫਰਕ ਪਿਆ ਯੁੱਧ ਨਸ਼ਿਆਂ ਵਿਰੁੱਧ ਦੇ ਨਾਲ? ਜਿਹੜੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ, ਮੁੰਡਿਆਂ ਨੂੰ ਚੱਕਿਆ ਜਾ ਰਿਹਾ ਜਿਹੜੇ ਨਸ਼ਾ ਕਰਦੇ ਜਾਂ ਵੇਚਦੇ ਸੀ, ਕਿੰਨੀ ਕੁ ਸੱਚਾਈ ਲੱਗਦੀ ਹੈ ਤੁਹਾਨੂੰ ਇਹਦੇ? ਦੇਖੋ ਜੀ, ਜਿਹੜੇ ਨਸ਼ਾ ਵਿਰੋਧੀ ਕਹਿੰਦੇ ਆ, ਫੇ ਕੋਈ ਨਾ ਕੋਈ ਵੱਡੇ ਬੰਦੇ ਨਸ਼ਾ ਤੱਕ ਫੜੇ ਹੀ ਨਹੀਂ। ਸਿਰਫ ਇੱਕ ਆਪਣੀ ਪੇਟ ਆਪ ਸਾਪੜਦੇ ਪਏ ਆ। ਜਿਹੜੇ ਮਾੜੇ ਮੋਟੇ ਪੀਂਦੇ ਸੀਗੇ ਉਹ ਚੱਕ ਕੇ ਅੰਦਰ ਕਰੀ ਜਾ ਰਹੇ ਆ, ਉਹ ਪੀਂਦਿਆਂ ਨੂੰ ਅੰਦਰ ਹੀ ਕਹਿੰਦੇ, ਉਹਨਾਂ ਉੱਤੇ ਨਸ਼ਾ ਪਾਇਆ ਜਾ ਰਿਹਾ ਵੀ ਇਹ ਵੇਚਦੇ ਆ, ਉਹਨਾਂ ਚੱਕ ਕੇ ਪਾਇਆ ਜਾ ਰਿਹਾ। ਹਾਂ, ਅਸੀਂ ਕਹਿੰਦੇ ਗਲਤ, ਜਿਹੜੇ ਪੀਂਦੇ ਉਹ ਵੀ ਗਲਤ ਆ, ਜਿਹੜੇ ਵੇਚਦੇ ਉਹ ਤੋਂ ਵੱਡੇ ਗਲਤ ਬੰਦੇ ਆ, ਪਰ ਅੱਜ ਤੱਕ ਨਸ਼ਾ ਖਤਮ ਨਹੀਂ ਹੋਇਆ। ਕੋਈ ਨਸ਼ਾ ਉਹਦੀ ਪਿੰਡਾਂ ਚ ਚਲ ਜਾਓ ਅੱਜ ਵੀ, ਠੀਕ ਹੈ ਨਾ। ਮੇਰੇ ਖਿਆਲ ਥੋੜੇ ਦਿਨ ਪਹਿਲਾਂ ਇਥੋਂ ਮੁੰਡਾ ਕੋਈ ਲੰਘਿਆ, ਭਾਈ ਸਾਹਿਬ ਵੀ ਹੱਸਦੇ ਸੀਗੇ, ਮੁੰਡੇ ਨਸ਼ੇੜੀ ਮੁੰਡਾ ਲੰਘ ਕੇ ਗਿਆ ਹੁਣ ਇੱਥੋਂ ਦੀ, ਉਹ ਨਸ਼ਾ ਕੀਤਾ ਹੋਇਆ, ਟੈਡ ਹੋਇਆ ਵਾ। ਕੋਈ ਵੀ ਨਸ਼ਾ ਖਤਮ ਨਹੀਂ ਹੋਇਆ। ਸਿਰਫ ਇੱਕ ਆਪਣੀ ਐਡ ਕਰ ਰਹੇ ਆ, ਪੰਜਾਬ ਦਾ ਜਨਤਾ ਦਾ ਪੈਸਾ ਲੁੱਟ ਲੁੱਟ ਕੇ ਐਡ ਤੇ ਮਸ਼ਹੂਰੀ ਕਰੀ ਜਾਂਦੇ ਆ, ਨਸ਼ਾ ਮੁਕਤ, ਨਸ਼ਾ ਮੁਕਤ, ਨਸ਼ਾ ਮੁਕਤ ਪੰਜਾਬ। ਨਸ਼ਾ ਮੁਕਤ ਪੰਜਾਬ ਨਹੀਂ ਹੈਗਾ। ਉੱਤੋਂ ਕੇਜਰੀਵਾਲ ਜੀ ਲੈ ਜਾਂਦੇ ਆ ਦਿੱਲੀੋਂ ਚੱਕ ਕੇ, ਉਹ ਕੀ ਨਾਮ ਮਨੀਸ਼ ਸਿਸੋਦੀਆ ਜੀ, ਜੈਨ ਸਾਹਿਬ, ਜਿਹਨਾਂ ਦਿੱਲੀ ਦੇ ਜੇਲ੍ਹਾਂ ਕੱਟੀਆਂ, ਦਿੱਲੀ ਜਨਤਾ ਨੂੰ ਲੁੱਟਿਆ, ਉੱਥੇ ਜਨਤਾ ਨੇ ਭਜਾਇਆ, ਹੁਣ ਪੰਜਾਬ ਚ ਆ ਕੇ ਬਹਿ ਗਏ, ਹੁਣ ਸਾਡੇ ਪੰਜਾਬ ਨੂੰ ਲੁੱਟਣ ਆ ਗਏ। ਮੈਂ ਤਾਂ ਹੱਥ ਜੋੜ ਕੇ ਸਾਰਿਆਂ ਕਹਿੰਦਾ ਬਈ ਇਹ ਜੀ ਸਰਕਾਰ ਤੋਂ ਬਚੋ। ਅੱਗੇ ਬਹੁਤ ਗੌਰਮੈਂਟ ਆਈਆਂ ਗਈਆਂ, ਪਰ ਇਦਾਂ ਦਾ ਕੰਮ ਕਿਤੇ ਨਹੀਂ ਦੇਖਿਆ ਸੀ, ਇੰਨੀ ਗੁੰਡਾਗਰਦੀ ਨਹੀਂ ਦੇਖੀ ਸੀ। ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਸੀ ਵੀ ਇੱਕ ਮਾਹੌਲ ਚੇਂਜ ਕਰਨ ਨੂੰ, ਵਾਤਾਵਰਨ ਚੇਂਜ ਕਰਨ ਨੂੰ, ਵੀ ਸ਼ਾਇਦ ਨਵੀਂ ਸਰਕਾਰ ਆ, ਨਵੇਂ ਲੋਕ ਆ, ਇਹ ਕੁਝ ਸੁਧਾਰ ਕਰਨਗੇ। ਇਹ ਤਾਂ ਪਿਛਲੀਆਂ ਗੌਰਮੈਂਟਾਂ ਕੁਝ ਨਹੀਂ ਕੀਤਾ ਜਿੰਨਾ ਇਹਨਾਂ ਨੇ ਆ ਕੇ ਗੁੰਡਾਗਰਦੀ ਕਰ ਲਈ ਆ। ਇੰਨਾ ਧੱਕਾ, ਅਸੀਂ ਥਾਣਿਆਂ ਚ ਆਉਂਦੇ, ਸੁਣਵਾਈ ਹੈ ਨਹੀਂ ਦੀ। ਜਿਹੜੇ ਮੰਨ ਲਓ ਆ ਭਾਈ ਸਾਹਿਬ ਐਮਐਲਏ ਸਭ ਦੇ ਬੰਦੇ ਆ, ਜਾਂ ਆਮ ਆਦਮੀ ਪਾਰਟੀ ਦੇ ਵਰਕਰ, ਇਹਨਾਂ ਦੀ ਸੁਣਵਾਈ ਹੋਣੀ ਆ, ਦੂਜੇ ਕਿਸੇ ਸੁਣਵਾਈ ਨਹੀਂ ਹੋਣੀ। ਬਾਕੀ ਬੰਦੇ ਨਹੀਂ, ਕੀ ਪਤਾ ਜੀ, ਹੁਣ ਇਹਨਾਂ ਪਤਾ ਭਗਵੰਤ ਮਾਨ ਜੀ ਐਮਐਲਏ ਸਾਹਿਬ ਨਹੀਂ। ਮੰਨ ਲਓ ਜੇ ਕਿਸੇ ਨੇ ਕਾਰਵਾਈ ਕਰਾਉਣੀ ਹੈ, ਸੱਚੀਓ ਕੋਈ ਕਾਰਵਾਈ ਲੈ ਕੇ ਆਉਂਦਾ ਹੈ, ਫਿਰ ਉਹਨੂੰ ਆਮ ਆਦਮੀ ਪਾਰਟੀ ਜੁਆਇਨ ਕਰਨੀ ਪਊ ਜੇ ਕੰਮ ਕਰਾਉਣਾ। ਦੇਖੋ ਜੀ, ਇਹੀ ਦੁਆ ਪਾ ਰਹੇ ਤੁਸੀਂ ਸਾਡੀ ਪਾਰਟੀ ਜੁਆਇਨ ਕਰੋ, ਠੀਕ ਹੈ। ਸਾਡੀ ਪਾਰਟੀ ਜੋ ਆਓ, ਤੁਸੀਂ ਪਾਰਟੀ ਜੁਆਇਨ ਕਰੋ। ਹੁਣ ਸਾਡੇ ਲਾ ਲਓ, ਤੁਸੀਂ ਅਲਾਂਬੇ ਥਾਣੇ ਲਾ ਲਓ, ਇੱਕ ਪਵਾਰਾਂ ਪਿੰਡ ਦੀ ਦਰਖਾਸਤ ਆ, ਠੀਕ ਹੈ। ਉਧਰੋਂ ਬਲਕਾਰ ਸਿੰਘ ਦੇ ਬੰਦੇ ਸੀਗੇ, ਠੀਕ ਆ, ਵਿਰੋਧੀ ਪਾਰਟੀ। ਇਧਰੋਂ ਨਾਲ ਬੰਦੇ ਸਾਨਾ ਸੀਗੇ, ਤੇ ਅਸੀਂ ਗਏ ਆ, ਅਸੀਂ ਗੱਲਬਾਤ ਸੁਣੀ ਆ, ਤੇ ਉਹਦੇ ਵਿੱਚ ਅਸੀਂ ਜਦੋਂ ਗਏ ਆ, ਜਾ ਕੇ ਦੇਖਿਆ ਉੱਥੇ ਸੁਣਵਾਈ ਆ 1.5 ਮਹੀਨਾ ਹੋ ਗਿਆ। ਜਿਹੜੇ ਬਲਕਾਰ ਸਿੰਘ ਦੇ ਬੰਦਿਆਂ ਨੂੰ ਦਰਖਾਸਤ ਦਿੱਤੀ, ਉਹਨਾਂ ਉੱਤੇ ਪਰਚਾ ਕਰ ਦਿੱਤਾ। ਜਿਹੜਾ ਸਾਡੇ ਬੰਦੇ ਦਾ ਮੈਡੀਕਲ ਆਇਆ, ਜਾਂ ਸਾਡੇ ਬੰਦੇ ਦੀ ਦਰਖਾਸਤ ਆਈ,
ਪਿੰਡ ਪਵਾਰਾਂ ਦੀ, ਉੱਥੇ ਕੋਈ ਸੁਣਵਾਈ ਨਹੀਂ ਹੋਈ ਜੀ। ਇਹ ਪੱਖਪਾਤ ਚੱਲ ਰਿਹਾ। ਇਹ ਪੱਖਪਾਤ ਚੱਲ ਅੱਜ 1.5 ਮਹੀਨਾ ਪਿਆ ਉਹਦੇ ਐਪਲੀਕੇਸ਼ਨ ਪਾਈ ਹੈ ਜੀ। ਹੁਣ ਤੁਹਾਡੀ ਕੀ ਮੰਗ ਹੈ, ਜੇ ਹੁਣ ਨਵੇੜ ਨਹੀਂ ਹੋਵੇ ਗੱਲ, ਕੀ ਨਿਚੋੜ ਤੁਸੀਂ ਚਾਹੁੰਦੇ ਹੋ ਇੱਥੇ? ਅਸੀਂ ਕਹਿੰਦੇ ਜਿਹੜੇ ਝੂਠੇ ਪਰਚੇ ਕੀਤੇ ਗਏ ਉਹ ਰੱਦ ਕੀਤੇ ਜਾਣ ਸਾਰਿਆਂ ਦੇ, ਠੀਕ ਹੈ। ਦੂਜੀ ਗੱਲ ਅਸੀਂ ਚਾਹੁੰਦੇ ਹਾਂ ਵੀ ਇੱਥੇ ਤੁਸੀਂ ਜਿਹੜੇ SHO ਸਾਹਿਬ ਬੈਠੇ ਆ ਜਾਂ ਡਿਪਟੀ ਸਾਹਿਬ ਜਾਂ ਹੋਰ ਲਾ ਲਓ ਅਫਸਰ ਬੈਠੇ ਆ, ਤੇ ਸੱਚ ਤੇ ਚੱਲਣ। ਵੀ ਇੱਕ ਜਿਹੜੀ ਇਹਨਾਂ ਦੀ ਖਾਕੀ ਵਰਦੀ ਆ, ਖਾਕੀ ਵਰਦੀ ਦੀ ਮਰਿਆਦਾ ਰੱਖੀ ਜਾਵੇ, ਖਾਕੀ ਵਰਦੀ ਦੀ ਮਰਿਆਦਾ ਦੇ ਵਿੱਚ ਰਹਿ ਕੇ ਸੱਚ ਤੇ ਚੱਲਿਆ ਜਾਵੇ, ਕਾਨੂੰਨ ਦੀ ਨਿਗਾਹ ਨਾਲ ਦੇਖਿਆ ਜਾਵੇ, ਨਾ ਪੋਲੀਟੀਕਲ ਨਿਗਾਹ ਨਾਲ ਦੇਖਿਆ ਜਾਵੇ। ਇਹ ਪੋਲੀਟੀਕਲ ਨਿਗਾਹ ਨਾਲ ਦੇਖਦੇ ਪਏ ਅੱਜ ਪੁਲਿਸ ਵਾਲੇ, ਪੋਲੀਟੀਕਲ ਨਿਗਾਹ ਨਾਲ। ਜੀ ਬਹੁਤ ਬਹੁਤ ਧੰਨਵਾਦ।